ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਇਸ ਟਾਈਮ ਸੈਨੋ ਦੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 22 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਭਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਬਿਰਕ hiuston ਟੈਕਸਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ ਵੀ ਕਰੋਨਾ ਵਾਇਰਸ ਨੂੰ ਟ੍ਰੀਟ ਕਰਨ ਦੇ ਲਈ ਜਿਹੜਾ ਇੱਕ ਵੈਕਸੀਨ ਆ ਉਹਦੀ ਜਿਹੜੀ ਹੈਗੀ ਆ ਅਪਰੂਵਲ FDA ਨੇ ਦੇ ਦਿੱਤੀ ਹੈਗੀ ਆ। ਹਰਜੋਤ ਸਿੰਘ ਜੀ ਮੈਂ ਕਲੀਅਰ ਕਰਦਾ ਜਾਵਾਂ, ਇਹ ਵੈਕਸੀਨ ਨਹੀਂ, ਇੱਕ ਇਲਾਜ ਦੇ ਲਈ ਦਵਾਈ ਹੈ, ਵੈਕਸੀਨ ਨਹੀਂ ਆ। ਜੀ ਹਾਂ, ਬਿਲਕੁਲ। ਸੋ ਇਹ ਦਵਾਈ ਜਿਹੜੀ ਆ ਗਿਲੀਡ ਸਾਇੰਸਿਸ ਦੀ ਰੈਮਡੇਸਿਵਰ ਇਸ ਦਵਾਈ ਦਾ ਨਾਮ ਹੈਗਾ। ਇਸ ਨੂੰ FDA ਨੇ ਅੱਜ ਅਪਰੂਵ ਕਰ ਦਿੱਤਾ ਹੈਗਾ ਵੀ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਇਹ ਦਵਾਈ ਦਿੱਤੀ ਜਾ ਸਕਦੀ ਆ। ਸੋ ਇਸ ਡਰੱਗ ਦੇ ਨਾਲ ਕਹਿੰਦੇ ਪਈ ਹੈਲਪ ਹੋਈ ਹੈਗੀ ਆ ਲੋਕਾਂ ਨੂੰ ਰਿਕਵਰ ਕਰਨ ਦੇ ਲਈ ਜਿਹੜੇ ਲੋਕ ਹਸਪਤਾਲ ਦੇ ਵਿੱਚ ਹਸਪੀਟਲਾਈਜ਼ ਹੋਏ ਸੀ। ਰੈਮਡੇਸਿਵਿਰ ਪਹਿਲੀ ਦਵਾਈ ਆ ਜਿਹੜੀ ਹੁਣ ਫੁੱਲੀ ਅਪਰੂਵਡ ਹੈਗੀ ਆ ਟ੍ਰੀਟਮੈਂਟ ਕਰਨ ਦੇ ਲਈ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਵੱਲੋਂ। ਮਈ ਮਹੀਨੇ ਦੇ ਵਿੱਚ FDA ਨੇ ਕਹਿੰਦੇ ਪਈ ਇਹ ਐਮਰਜੈਂਸੀ ਯੂਜ਼ ਆਥੋਰਾਈਜੇਸ਼ਨ ਦਿੱਤੀ ਸੀ ਕੁਝ ਹਸਪੀਟਲਸ ਤੇ ਡਾਕਟਰਸ ਨੂੰ ਪੇਸ਼ੈਂਟਸ ਦੇ ਉੱਤੇ ਯੂਜ਼ ਕਰਨ ਦੇ ਲਈ। ਸੋ ਪਰ ਇਹ ਜਿਹੜੀ ਡਰੱਗ ਹੈਗੀ ਆ COVID-19 ਦੇ ਪੇਸ਼ੈਂਟ ਜਿਹੜੇ 12 ਸਾਲ ਜਾਂ ਉਸ ਤੋਂ ਉੱਪਰ ਉਮਰ ਵਾਲੇ ਆ ਉਹਨਾਂ ਦੇ ਲਈ ਇਹ ਯੂਜ਼ ਕੀਤੀ ਜਾਊਗੀ। ਜੀ ਇਹ ਕੋਈ ਇਹ ਨਹੀਂ ਆ ਵੀ ਇਹਦੇ ਨਾਲ ਪੱਕਿਆਂ ਬੰਦੇ ਨੇ ਵੀ COVID-19 ਤੋਂ ਬਚ ਹੀ ਜਿਹੜਾ ਉਹ ਜਾਣਾ ਆ। ਤਾਂ ਵੀ ਬਹੁਤ ਸਾਰੀਆਂ ਜਿਹੜੀਆਂ ਹਾਰਟ ਬ੍ਰੇਕਸ ਆ ਯਾਨੀ ਕਿ ਬਹੁਤ ਸਾਰੀਆਂ ਮੌਤਾਂ ਫਿਰ ਵੀ ਜਿਹੜੀਆਂ ਉਹ ਹੋ ਜਾਂਦੀਆਂ ਨੇ। ਪਰ ਇਹ ਆ ਵੀ ਇਹ ਸਭ ਤੋਂ ਕਾਰਗਰ ਦਵਾਈਆਂ ਦੇ ਵਿੱਚੋਂ ਦਵਾਈ ਇਹ ਸਾਬਤ ਹੋਈ ਆ ਜਿਹੜੀ ਹੁਣ ਤੱਕ ਵੱਖ-ਵੱਖ ਜਿਹੜੇ ਮਰੀਜ਼ਾਂ ਨੂੰ ਦਿੱਤੀ ਗਈ ਹੈ, ਜਿਸ ਦੇ ਕਰਕੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਜਿਹੜਾ ਉਹ ਦੇਖਿਆ ਗਿਆ ਆ। ਬਹੁਤ ਸਾਰੇ ਡਾਕਟਰਸ ਵੀ ਇਸ ਦੀ ਪ੍ਰੋੜਤਾ ਜਿਹੜੀ ਆ ਉਹ ਹੌਲੀ-ਹੌਲੀ ਕਰ ਰਹੇ ਨੇ ਤੇ ਅੱਜ FDA ਨੇ ਉਸ ਨੂੰ ਇਹ ਕਰੋਨਾ ਵਾਇਰਸ ਦੇ ਇਲਾਜ ਦੇ ਵਜੋਂ ਜਿਹੜੀ ਇਸ ਨੂੰ ਅਪਰੂਵਲ ਦਿੱਤੀ ਆ। ਇਹ ਵੈਕਸੀਨ ਨਹੀਂ ਆ। ਇਹ ਇੱਕ ਵਾਰੀ ਫੇਰ ਜਿਹੜਾ ਆ ਆਪਾਂ ਕਲੀਅਰ ਕਰ ਦਈਏ, ਇਹ ਵੈਕਸੀਨ ਨਹੀਂ ਆ ਵੀ ਇਹ ਖਾ ਕੇ ਤੇ ਤੁਹਾਨੂੰ ਸ਼ਾਇਦ ਕਰੋਨਾ ਵਾਇਰਸ ਜਿਹੜਾ ਉਹ ਨਹੀਂ ਹੋਊਗਾ। ਇੱਦਾਂ ਦੀ ਜਿਹੜੀ ਉਹ ਕੋਈ ਗੱਲ ਨਹੀਂ ਆ। ਅਮਰੀਕਾ ਦੇ ਵਿੱਚ ਇਸ ਜਿਹੜੀ ਦਵਾਈ ਦਾ ਜਿਹੜਾ ਕੋਰਸ ਆ ਉਹ $3000 ਤੋਂ ਉੱਤੇ ਲੋਕਾਂ ਨੂੰ ਜਿਹੜਾ ਉਹ ਪਵੇਗਾ ਜੇ ਕਿਸੇ ਨੇ ਪ੍ਰਾਈਵੇਟ ਇੰਸ਼ੋਰੈਂਸ ਦੇ ਤਹਿਤ ਲਈ ਆ। ਅਤੇ ਸ਼ਾਇਦ ਬਾਹਰਲੇ ਮੁਲਕਾਂ 'ਚ ਇਹ ਅਮਰੀਕਾ ਦੇ ਨਾਲੋਂ ਥੋੜ੍ਹੀ ਜਿਹੀ ਸਸਤੀ ਜਿਹੜੀ ਆ ਉਹ ਦੱਸੀ ਜਾ ਰਹੀ ਹੈਗੀ ਆ। ਸੋ ਜ਼ਰੂਰ ਇੱਕ ਪੋਜ਼ੀਟਿਵ ਨਿਊਜ਼ ਕਰੋਨਾ ਵਾਇਰਸ ਦੇ ਇਲਾਜ ਨੂੰ ਲੈ ਕੇ ਜਿਹੜੀ ਆ ਉਹ ਸਾਹਮਣੇ ਆਈ ਹੈਗੀ ਆ। ਉੱਧਰ ਜੇ ਗੱਲ ਕਰਦੇ ਜਾਈਏ ਤਾਂ ਅੱਜ ਜਿਹੜਾ ਇਸ ਪ੍ਰੈਜ਼ੀਡੈਂਸ਼ੀਅਲ ਰੇਸ ਦਾ ਦੂਜਾ ਅਤੇ ਅਖੀਰਲਾ ਡਿਬੇਟ ਜਿਹੜਾ ਆ ਉਹ ਹੋਣ ਜਾ ਰਿਹਾ ਆ। ਹੁਣ ਤੋਂ ਤਕਰੀਬਨ 12-15 ਮਿੰਟਾਂ ਬਾਅਦ ਜਿਹੜਾ ਇਹ ਡਿਬੇਟ ਆ ਉਹ ਸ਼ੁਰੂ ਹੋਣ ਜਾ ਰਿਹਾ ਆ। ਇਸ ਮੌਕੇ ਜੋ ਬਾਈਡਨ ਡੋਨਲਡ ਟਰੰਪ ਦੇ ਨਾਲੋਂ ਇਹ ਹੁਣ 9% ਪੁਆਇੰਟ ਜਿਹੜੇ ਨੈਸ਼ਨਲ ਐਵਰੇਜ ਦੇ ਹਿਸਾਬ ਦੇ ਨਾਲ ਅੱਗੇ ਜਿਹੜਾ ਉਹ ਚੱਲ ਰਿਹਾ ਆ। ਇੱਕ ਟਾਈਮ ਦੇ ਉੱਤੇ ਬਾਈਡਨ ਦਾ ਇਹ ਪਰਸੈਂਟੇਜ ਪੁਆਇੰਟ ਦੀ ਜਿਹੜੀ बढ़त ਹੈਗੀ ਆ ਉਹ ਡਬਲ ਫਿਗਰਸ ਦੇ ਵਿੱਚ ਵੀ ਪਹੁੰਚ ਗਈ ਸੀ, ਪਰ ਅਜੇ ਵੀ ਜਿਹੜਾ ਆ ਮਿਸ਼ੀਗਨ ਦੇ ਵਿੱਚ ਵੀ ਉੱਤੇ ਚੱਲ ਰਿਹਾ ਆ। ਪਰ ਇਸ ਦੇ ਨਾਲ ਹੀ ਬਹੁਤ ਸਾਰੇ ਪੋਲਿੰਗ ਵਾਲਿਆਂ ਦੇ ਨਾਲ ਇੱਕ ਟ੍ਰਫੈਲਗਰ ਪੋਲ ਵਾਲੇ ਆ ਉਹਨਾਂ ਨੇ ਅੱਜ ਜਿਹੜਾ ਦੱਸਿਆ ਆ
ਉਹਨਾਂ ਨੇ ਪਿਛਲੀ ਵਾਰੀ ਵੀ ਰਾਸ਼ਟਰਪਤੀ ਟਰੰਪ ਦੇ ਜਿੱਤਣ ਦੀ ਖਾਸ ਕਰਕੇ ਕੀ ਸਟੇਟਸ ਦੇ ਵਿੱਚ बढ़त ਜਿਹੜੀ ਉਹ ਦਿਖਾਈ ਸੀ। ਇਸ ਵਾਰ ਵੀ ਜਿਹੜੇ ਉਹੀ ਪੋਲ ਵਾਲੇ ਉਹ ਕਹਿ ਰਹੇ ਨੇ ਵੀ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਇੱਕ ਵਾਰੀ ਫੇਰ ਜਿੱਤ ਸਕਦੇ ਨੇ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਪੋਲਿੰਗ ਕਰ ਰਹੇ ਹੁੰਦੇ ਆ ਉਹਨਾਂ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਜਿਹੜੀ ਉਹ ਰਹਿ ਜਾਂਦੀ ਆ ਜਿਹੜੇ ਸਾਇਲੈਂਟਲੀ ਇਹਨਾਂ ਦੇ ਸਮਰਥਨ ਦੇ ਵਿੱਚ ਹੁੰਦੇ ਨੇ, ਖਾਸ ਕਰਕੇ ਜਿਹੜੇ ਆ ਡੋਨਲਡ ਟਰੰਪ ਦੇ ਸਮਰਥਨ ਦੇ ਵਿੱਚ। ਕਹਿੰਦੇ ਵੀ ਜੇ ਤੁਸੀਂ ਉਸ ਨੂੰ ਅਕਾਊਂਟ ਦੇ ਵਿੱਚ ਨਹੀਂ ਲੈਂਦੇ ਤਾਂ ਫਿਰ ਤੁਹਾਨੂੰ ਇਹ ਇੱਕ ਤਰਫਾ ਜਿਹੜਾ ਆ ਲੂਪ ਸਾਈਡਡ ਇਹ ਤੁਹਾਨੂੰ ਪੋਲਸ ਜਿਹੜੇ ਉਹ ਨਜ਼ਰ ਆਉਂਦੇ ਨੇ। ਜੇ ਉਹਨਾਂ ਲੋਕਾਂ ਦੀ ਵੀ ਇਸ ਦੇ ਵਿੱਚ ਗਿਣਤੀ ਜਾਂ ਉਹਨਾਂ ਦਾ ਪਰਸੈਂਟੇਜ ਇਹਦੇ ਵਿੱਚ ਪਾ ਕੇ ਦੇਖਿਆ ਜਾਵੇ ਤਾਂ ਮੁਕਾਬਲਾ ਬਹੁਤ ਹੀ ਜ਼ਿਆਦਾ ਕੜਾ ਤੇ ਕਈ ਥਾਵਾਂ ਦੇ ਉੱਤੇ ਡੋਨਲਡ ਟਰੰਪ ਉਹ ਲੀਡ ਕਰ ਰਹੇ ਨੇ। ਸੋ ਉਹਨਾਂ ਦੀ ਇੱਕ ਵਾਰੀ ਫੇਰ ਇਹ ਪ੍ਰੈਡਿਕਸ਼ਨ ਡੋਨਲਡ ਟਰੰਪ ਹੋਣਾ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਆਈ ਹੈਗੀ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਅੱਜ ਦੇ ਜਿਹੜੇ ਡਿਬੇਟ ਤੋਂ ਬਾਅਦ ਦੇ ਵਿੱਚ ਉੱਥੇ ਕੀ ਹੋਊਗਾ। ਡਿਬੇਟ ਦੇ ਵਿੱਚ ਇਸ ਵਾਰ ਦੋਨਾਂ ਹੀ ਕੈਂਡੀਡੇਟਸ ਦੇ ਮਾਈਕਸ ਆ ਉਹ ਵੀ ਮਿਊਟ ਕੀਤੇ ਜਾਣਗੇ ਤਾਂ ਜੋ ਦੂਜਾ ਆ ਉਹ ਆਪਣੀ ਗੱਲ ਜਿਹੜੀ ਆ ਐਟਲੀਸਟ 2 ਮਿੰਟ ਤੱਕ ਬਗੈਰ ਕਿਸੇ ਰੋਕ ਟੋਕ ਤੋਂ ਜਿਹੜੀ ਉਹ ਕਹਿ ਸਕੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਰਸ਼ੀਅਨਸ ਆ ਕਹਿੰਦੇ ਵੀ ਉਹਨਾਂ ਨੇ ਇਲੈਕਸ਼ਨ ਦਾ ਜਿਹੜਾ ਡਾਟਾ ਆ ਉਹ ਚੋਰੀ ਕੀਤਾ ਹੈਗਾ। ਯੂਐਸ ਦੇ ਆਫੀਸ਼ੀਅਲਸ ਇਹ ਕਹਿ ਰਹੇ ਆ। ਨਾਲ ਦੀ ਨਾਲ ਜਿਹੜੇ ਈਰਾਨ ਵਾਲਿਆਂ ਨੇ ਵੀ ਜਿਹੜੀਆਂ ਈਮੇਲਾਂ ਆ ਉਹ ਖਾਸ ਕਰਕੇ ਡੈਮੋਕ੍ਰੇਟ ਜਿਹੜੇ ਰਜਿਸਟਰਡ ਵੋਟਰ ਆ ਉਹਨਾਂ ਨੂੰ ਭੇਜੀਆਂ ਸੀਗੀਆਂ ਥ੍ਰੈਟਨਿੰਗ ਵਾਲੀਆਂ। ਸੋ ਇਰਾਨੀਅਨ ਬੇਸਡ ਹੈਕਰ ਜਿਹੜੇ ਆ ਕਹਿੰਦੇ ਵੀ ਟਰਾਈ ਕਰ ਰਹੇ ਆ 2020 ਦੀ ਯੂਐਸ ਦੀ ਇਲੈਕਸ਼ਨ ਆ ਉਸ ਨੂੰ ਇਨਫਲੂਐਂਸ ਜਾਂ ਡਿਸਟਰਪਟ ਕੀਤਾ ਜਾ ਸਕੇ। ਟ੍ਰੇਜਰੀ ਡਿਪਾਰਟਮੈਂਟ ਜਿਹੜੀ ਆ ਉਹਨਾਂ ਨੇ ਸੈਂਕਸ਼ਨਸ 5 ਇਰਾਨੀਅਨ ਐਂਟੀਟੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਅਗੇਂਸਟ ਲਾ ਦਿੱਤੀਆਂ ਆ, ਜਿਹਦੇ ਵਿੱਚੋਂ ਇੱਕ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਵੀ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ 2016 ਦੇ ਮੁਕਾਬਲੇ ਇਸ ਸਾਲ ਆਲਰੇਡੀ ਅਰਲੀ ਵੋਟਿੰਗ ਦੇ ਯਾਨੀ ਕਿ ਪਹਿਲਾਂ ਇਲੈਕਸ਼ਨ ਡੇ ਤੋਂ ਪਹਿਲਾਂ ਵੋਟ ਕਰਨ ਦੇ ਬੈਲਟ ਮੇਲ ਕਰਨ ਦੇ ਜਿਹੜਾ ਸਿਲਸਿਲਾ ਆ ਆંકੜਾ ਆ ਉਹ ਪਾਰ ਕਰ ਚੁੱਕੇ ਆ। 2016 ਦੇ ਵਿੱਚ ਤਕਰੀਬਨ 47 ਮਿਲੀਅਨ ਜਾਂ ਉਸ ਦੇ ਇਰਦ ਗਿਰਦ ਲੋਕਾਂ ਨੇ ਅਰਲੀ ਵੋਟਿੰਗ ਦੇ ਵਿੱਚ ਜਾਂ ਮੇਲ ਇਨ ਬੈਲਟ ਦਾ ਵਰਤੋਂ ਕੀਤੀ ਸੀ। ਅਜੇ 12 ਦਿਨ ਬਾਕੀ ਨੇ ਇਲੈਕਸ਼ਨ ਦੇ ਵਿੱਚ ਤੇ ਆਲਰੇਡੀ 2020 ਦੇ ਵਿੱਚ ਇਹ ਆંકੜਾ ਜਿਹੜਾ ਉਹ ਪਾਰ ਹੋ ਚੁੱਕਾ ਆ। ਇਸ ਮੌਕੇ ਘੱਟੋ ਘੱਟ ਦੱਸਿਆ ਜਾ ਰਿਹਾ ਆ 47.1 ਮਿਲੀਅਨ ਲੋਕਾਂ ਨੇ ਨੇਸ਼ਨ ਵਾਈਡ ਪੂਰੇ ਮੁਲਕ ਦੇ ਵਿੱਚ ਅਰਲੀ ਵੋਟਿੰਗ ਜਿਹੜੀ ਆ ਉਹ ਕਰ ਲਈ ਆ ਜਾਂ ਮੇਲ ਇਨ ਬੈਲਟ ਜਿਹੜੇ ਆ ਐਬਸੈਂਟੀ ਬੈਲਟ ਆ ਉਹ ਭਰ ਕੇ ਜਿਹੜੇ ਉਹ ਘੱਲ ਦਿੱਤੇ ਆ। ਸੋ ਇਸ ਵਾਰ ਕਾਫੀ ਵੱਡਾ ਆંકੜਾ ਜਿਹੜਾ ਆ ਅਰਲੀ ਵੋਟਿੰਗ ਦਾ ਉਹ ਸਾਹਮਣੇ ਆਊਗਾ। ਬਹੁਤ ਸਾਰੇ ਲੋਕ ਸੇਮ ਡੇ ਵੋਟਿੰਗ ਦੇ ਨਾਲੋਂ ਤਾਂ ਵੀ ਪਰਹੇਜ਼ ਜਿਹੜੇ ਕਰ ਰਹੇ ਆ। ਇੱਕ ਕੋਵਿਡ-19 ਉਸ ਦਾ ਜਿਹੜਾ ਮਸਲਾ ਜਿਹੜਾ ਉਹ ਬਣਿਆ ਪਿਆ ਆ ਤੇ ਨਾਲ ਦੇ ਨਾਲ ਜਿਹੜਾ ਇਹ ਵੀ ਆ ਵੀ ਉਦਣ ਜੇ ਲਾਈਨਾਂ ਲੰਬੀਆਂ ਹੋਈਆਂ ਸਾਫ਼ ਕਰਦਿਆਂ ਨੂੰ ਉਹ ਕਰਦਿਆਂ ਨੂੰ ਕੋਵਿਡ ਪੈਨਡੈਮਿਕ ਦੇ ਚੱਲਦਿਆਂ ਇਹ ਸੈਨੀਟਾਈਜੇਸ਼ਨ ਉਸ ਨੂੰ ਵੀ ਜ਼ਿਆਦਾ ਸਮਾਂ ਲੱਗ ਸਕਦਾ ਤੇ ਘੱਟ ਵੋਟਾਂ ਜਿਹੜੀਆਂ ਪੈਣ ਦੇ ਅਸਾਰ ਆ। ਲੋਕ ਵੈਸੇ ਵੀ ਰਿਸਕ ਜਿਹੜਾ ਸ਼ਾਇਦ ਘੱਟ ਲੈਣਾ ਚਾਹੁੰਦੇ ਨੇ। ਸੋ ਇਸ ਵਾਰੀ ਜਿਹੜੇ ਆ ਇਹ ਲੋਕਾਂ ਨੇ ਐਬਸੈਂਟੀ ਬੈਲਟ, ਮੇਲ ਇਨ ਬੈਲਟ ਤੇ ਅਰਲੀ ਵੋਟਿੰਗ ਦਾ ਸਹਾਰਾ ਜਿਹੜਾ ਉਹ ਲਿਆ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਹੈਗਾ ਆ। ਸੋ 2016 ਵਿੱਚ ਇਸ ਮੌਕੇ 12 ਦਿਨ ਪਹਿਲਾਂ ਸਿਰਫ 23 ਮਿਲੀਅਨ ਲੋਕਾਂ ਨੇ ਵੋਟ ਪਾਈ ਸੀ ਅਰਲੀ ਵੋਟਿੰਗ ਦੇ ਵਿੱਚ ਤੇ 2000 ਜਿਹੜੇ ਆਪਾਂ ਦੇਖਿਆ ਜਾਵੇ ਤਾਂ ਹੁਣ 20 ਦੇ ਵਿੱਚ 47 ਮਿਲੀਅਨ ਆਲਰੇਡੀ ਜਿਹੜੇ ਆ ਉਹ ਹੋ ਚੁੱਕੇ ਨੇ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਸੈਨੇਟ ਰਿਪਬਲਿਕਨਸ ਆ ਉਹ ਕਾਫੀ ਕਹਿੰਦੇ ਗਰਮੀ ਦੇ ਵਿੱਚ ਹੈਗੇ ਆ ਕਿਉਂਕਿ ਮਨੂਚਿਨ ਤੇ ਨੈਂਸੀ ਪਲੋਸੀ ਆ ਉਹ ਕਹਿ ਰਹੇ ਆ ਵੀ ਸਾਡੀ ਜਿਹੜੀ ਗੱਲਬਾਤ ਹੋ ਰਹੀ ਹੈਗੀ ਆ ਸਟਿਮੂਲਸ ਪੈਕੇਜ ਨੂੰ ਲੈ ਕੇ ਉਹਦੇ ਵਿੱਚ ਕਾਫੀ ਪ੍ਰੋਗਰੈਸ ਹੋਈ ਹੈਗੀ ਆ। ਰਿਪਬਲਿਕਨਸ ਇਹ ਕਹਿ ਰਹੇ ਆ ਵੀ ਜਿਹੜਾ 1.9 ਟ੍ਰਿਲੀਅਨ ਡਾਲਰ ਦਾ ਜਿਹੜਾ ਸਟਿਮੂਲਸ ਪੈਕੇਜ ਆ ਇਹ ਬਹੁਤ ਵੱਡਾ ਅਮਾਉਂਟ ਹੈਗਾ ਆ ਤੇ ਇਹਦੇ ਵਿੱਚ 300 ਬਿਲੀਅਨ ਡਾਲਰ ਜਿਹੜਾ ਆ ਸਟੇਟ ਤੇ ਲੋਕਲ ਹੈਲਪ ਦੇ ਵਾਸਤੇ ਹੈਗਾ ਆ ਤੇ ਜਿਹਨੂੰ ਜਿਹੜੇ ਆ GOP ਵਾਲੇ ਸੈਨੇਟਰਸ ਆ ਉਹ ਪਸੰਦ ਨਹੀਂ ਕਰ ਰਹੇ। ਤੇ ਇਸ ਨੂੰ ਦੇਖਦੇ ਹੋਏ ਅੱਜ ਜਿਹੜੀ ਸਟਾਕ ਮਾਰਕੀਟਸ ਵੀ ਹੈਗੀ ਆ ਉਹ ਕਾਫੀ ਹਾਈ ਕਲੋਜ਼ ਹੋਈ ਹੈਗੀ ਆ ਵੀ ਹੋ ਸਕਦਾ ਜਿਹੜੀ ਸਟਿਮੂਲਸ ਪੈਕੇਜ ਆ ਇਹ ਕਿਸੇ ਨਾ ਕਿਸੇ ਤਰ੍ਹਾਂ ਪਾਸ ਹੋ ਜਾਵੇ। ਜੀ ਬਿਲਕੁਲ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੀ ਬਣਦਾ ਆ। ਉੱਧਰ ਜੱਜ ਏਮੀ ਬੈਰਟ ਇੱਕ ਸਟੈਪ ਕਲੋਜ਼ਰ ਹੋ ਗਏ ਨੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਆ ਉਹ ਬਣਨ ਦੇ ਲਈ। ਡੈਮੋਕ੍ਰੇਟਸ ਆ ਉਹਨਾਂ ਨੇ ਸੈਨੇਟ ਜੁਡੀਸ਼ਰੀ ਕਮੇਟੀ ਦੀ ਜਿਹੜੀ ਆਪਣੀ ਵੋਟ ਆ ਉਸ ਨੂੰ ਉਹਨਾਂ ਨੇ ਬਾਈਕਾਟ ਕੀਤਾ। ਉਹਨਾਂ ਨੇ ਕਿਹਾ ਵੀ ਅਸੀਂ ਇਸ ਗੱਲ ਨੂੰ ਲੈਜਿਟੀਮੇਸੀ ਜਿਹੜੀ ਆ ਉਹ ਨਹੀਂ ਦੇਣਾ ਚਾਹੁੰਦੇ ਤੇ ਕਿਉਂਕਿ
ਜਿਹੜੇ ਕਰਨ ਦਾ ਮੌਕਾ ਜਿਹੜਾ ਉਹ ਦਿੱਤਾ ਜਾ ਰਿਹਾ ਆ ਤੇ ਹੁਣ ਉੱਥੋਂ ਪਾਸ ਹੋਣ ਤੋਂ ਬਾਅਦ ਚਾਹੁੰਦੇ ਸੋਮਵਾਰ ਨੂੰ ਮਿਚ ਮਕੌਨਲ ਜਿਹੜੇ ਉਹ ਇਹ ਕਹਿ ਰਹੇ ਆ ਵੀ ਕਨਫਰਮੇਸ਼ਨ ਦੀ ਜਿਹੜੀ ਵੋਟ ਆ ਸੈਨੇਟ ਦੇ ਵਿੱਚ ਆ ਉਹ ਕਰਵਾਉਣਗੇ ਤੇ ਉੱਤੋਂ ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ ਆ ਸਟਿਮੂਲਸ ਪੈਕੇਜ ਦੀ ਗੱਲ ਦਾ ਇਹ ਵੀ ਜਿਹੜਾ ਨਾਲ ਦੇ ਨਾਲ ਹੀ ਅੜਿੱਕਾ ਜਿਹੜਾ ਆ ਉਹ ਡਏਗਾ ਸੋ ਦੇਖਦੇ ਆ ਕੀ ਹੁੰਦਾ ਆ ਮਿਚ ਮਕੌਨਲ ਨੇ ਆਲਰੇਡੀ ਇਹ ਗੱਲ ਨੂੰ ਸਪਸ਼ਟ ਕੀਤਾ ਆ ਵੀ ਉਹ ਪੈਕੇਜ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਹੈਗੇ ਤੇ ਉਹਨਾਂ ਨੂੰ ਸਿਰਫ ਇੱਕ ਹੀ ਇਸ ਟਾਈਮ ਮਕਸਦ ਆ ਵੀ ਕਿਤੇ ਨਾ ਕਿਤੇ ਜਿਹੜੇ ਜੱਜ ਬੈਰਟ ਆ ਉਹਨਾਂ ਨੂੰ ਜਸਟਿਸ ਬੈਰਟ ਦੇ ਵਿੱਚ ਜਲਦੀ ਤੋਂ ਜਲਦੀ ਜਿਹੜਾ ਕਨਫਰਮ ਆ ਉਹ ਕੀਤਾ ਜਾ ਸਕੇ। ਅਗਲੀ ਖਬਰ ਜਿਹੜੀ ਆ ਪ੍ਰੋਪੋਜੀਸ਼ਨ 22 ਨੂੰ ਲੈ ਕੇ ਆ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਪੋਜੀਸ਼ਨ 22 ਹੈ ਕੱਲਾ ਕੈਲੀਫੋਰਨੀਆ ਨਹੀਂ ਅੱਜ ਕੱਲ ਇਹ ਨੈਸ਼ਨਲ ਨਿਊਜ਼ ਜਿਹੜੀ ਬਣੀ ਹੋਈ ਹੈਗੀ ਆ ਇਸ ਨੂੰ ਦੇਖਦੇ ਹੋਏ ਅੱਜ ਕੈਲੀਫੋਰਨੀਆ ਦੇ ਵਿੱਚ 2 ਊਬਰ ਦੇ ਡਰਾਈਵਰ ਤੇ 2 ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਇਹਨਾਂ ਨੇ ਰਲ ਕੇ ਸੈਨ ਫਰਾਂਸਿਸਕੋ ਦੀ ਜਿਹੜੀ ਸੁਪੀਰੀਅਰ ਕੋਰਟ ਆ ਉੱਥੇ ਊਬਰ ਲਿਫਟ ਇਹਨਾਂ ਕੰਪਨੀਆਂ ਦੇ ਅਗੇਂਸਟ ਲਾਸੂਟ ਫਾਈਲ ਕਰ ਦਿੱਤਾ। ਕਹਿੰਦੇ ਵੀ ਊਬਰ ਜਿਹੜੀ ਆ ਉਹ ਡਰਾਈਵਰਸ ਨੂੰ ਤੇ ਪੈਸੰਜਰਸ ਨੂੰ ਬਹੁਤ ਅਗਰੈਸਿਵ ਜਿਹੜੇ ਮੈਸੇजेस ਭੇਜ ਰਹੀ ਹੈਗੀ ਆ ਵੀ ਤੁਸੀਂ ਜਿਹੜੀ ਆ ਪ੍ਰੋਪੋਜੀਸ਼ਨ 20 ਨੂੰ ਸਪੋਰਟ ਕਰੋ ਤੇ ਕਹਿੰਦੇ ਵੀ ਊਬਰ ਡਰਾਈਵਰਸ ਇਹ ਕਹਿ ਰਹੇ ਆ ਜਿਨ੍ਹਾਂ ਨੇ ਲਾਸੂਟ ਫਾਈਲ ਕੀਤਾ ਵੀ ਇਹ ਅਨਲਾਫੁਲੀ ਪ੍ਰੈਸ਼ਰ ਕਰ ਰਹੇ ਆ ਜਿਹੜਾ ਕਿ ਇਹ ਬਿਲਕੁਲ ਸਹੀ ਨਹੀਂ ਹੈਗਾ। ਇਹ ਜਿਹੜਾ ਇਲੈਕਸ਼ਨ ਜਿਹੜਾ ਰੂਲਸ ਆ ਉਹਨਾਂ ਦੇ ਮੁਤਾਬਕ ਇਹ ਉਲਟ ਜਾ ਰਿਹਾ ਹੈਗਾ। ਲਾਸੂਟ ਦੇ ਵਿੱਚ ਵਾਇਲੇਸ਼ਨ ਆਫ ਕੈਲੀਫੋਰਨੀਆ ਲੇਬਰ ਕੋਡ ਦੀ ਜਿਹੜੀ ਗੱਲਬਾਤ ਕੀਤੀ ਗਈ ਆ ਜਿਹਦੇ ਮੁਤਾਬਕ ਜਿਹੜੇ EMPLOYERS ਆ ਉਹ ਕੋਸ਼ਿਸ਼ ਕਰ ਰਹੇ ਆ ਵੀ EMPLOYEES ਜਿਹੜੇ ਊਬਰ ਦੇ ਡਰਾਈਵਰਸ ਆ ਇਹਨਾਂ ਨੂੰ ਐਜ਼ ਏ EMPLOYEE ਨਾ ਕਾਊਂਟ ਕੀਤਾ ਜਾ ਸਕੇ ਇਹਨਾਂ ਨੂੰ ਐਜ਼ ਏ ਇੰਡੀਪੈਂਡੈਂਟ ਜਿਹੜਾ ਕੰਟਰੈਕਟਰ ਆ ਉਹ ਹੀ ਰੱਖਿਆ ਜਾਵੇ। ਸੋ ਹੁਣ ਇਹ ਦੇਖਦੇ ਆ ਵੀ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਜਿਹੜੀ ਪ੍ਰੋਪੋਜੀਸ਼ਨ 22 ਆ ਇਹ ਸਭ ਤੋਂ ਵੱਧ ਇਹਦੇ ਉੱਤੇ ਪੈਸਾ ਖਰਚਾ ਕੀਤਾ ਗਿਆ ਆ $180 ਮਿਲੀਅਨ ਜਿਹੜਾ ਆ ਇਹ ਸਾਰੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਊਬਰ ਲਿਫਟ ਡੋਰਡੈਸ਼ ਵਗੈਰਾ ਇਹਨਾਂ ਵੱਲੋਂ ਖਰਚ ਕੀਤਾ ਗਿਆ ਹੈਗਾ। ਜੀ ਬਿਲਕੁਲ ਸੋ ਸਭ ਤੋਂ ਖਰਚੀਲੀ ਜਿਹੜੀ ਇਹ ਪ੍ਰੋਪੋਜੀਸ਼ਨ ਜਿਹੜੀ ਉਹ ਬਣੀ ਆ ਸੋ ਕਈ ਤਰੀਕੇ ਦੇ ਇਹਨਾਂ ਦੇ ਹੱਕ ਦੇ ਵਿੱਚ ਤੇ ਇਹਨਾਂ ਦੇ ਅਗੇਂਸਟ ਜਿਹੜੇ ਆਪੋ ਆਪਣੀ ਰਾਏ ਜਿਹੜੀ ਉਹ ਰੱਖ ਰਹੇ ਆ। ਕੰਪਨੀ ਵਾਲੇ ਕਹਿੰਦੇ ਆ ਵੀ ਹਾਂ ਇਹਨਾਂ ਨੂੰ ਇੰਡੀਪੈਂਡੈਂਟ ਕੰਟਰੈਕਟਰ ਰਹਿਣ ਦੇਣਾ ਚਾਹੀਦਾ ਆ ਤੇ ਜਿਹੜੀਆਂ ਕੁਛ ਐਸੋਸੀਏਸ਼ਨ ਆ ਜਾਂ ਹੋਰ ਜਿਹੜੇ ਇਹਨਾਂ ਦੇ ਨਾਲ ਕੰਮ ਵੀ ਕਰਦੇ ਉਹ ਕਹਿੰਦੇ ਵੀ ਨਹੀਂ ਸਾਨੂੰ ਇਹ ਐਜ਼ ਏ EMPLOYEE ਜਿਹੜਾ ਆ ਉਹ ਟਰੀਟ ਜਿਹੜਾ ਕਰਨਾ ਚਾਹੀਦਾ ਆ ਤਾਂ ਜੋ ਉਹਨਾਂ ਨੂੰ ਜਿਹੜੀ ਆ ਵੱਖ-ਵੱਖ ਸਹੂਲਤਾਂ ਜਿਹੜੀਆਂ EMPLOYEE ਵਾਲੀਆਂ ਜਿਹੜੀਆਂ ਉਹ ਮਿਲਣ। ਇਸ ਪ੍ਰੋਪੋਜੀਸ਼ਨ ਦੇ ਤਹਿਤ ਊਬਰ ਲਿਫਟ ਵਾਲੇ ਕਹਿੰਦੇ ਆ ਵੀ ਨਹੀਂ ਅਸੀਂ ਤੁਹਾਨੂੰ ਉਸ ਦਾ ਕਾਫੀ ਹਿੱਸਾ ਜਿਹੜਾ ਆ ਉਹ ਦੇਵਾਂਗੇ ਪਰ ਇਹ ਹੁਣ ਦੇਖਣ ਵਾਲੀਆਂ ਗੱਲਾਂ ਰਹਿਣਗੀਆਂ ਵੀ ਲੋਕਾਂ ਦਾ ਝੁਕਾਅ ਇਨ ਦੀ ਐਂਡ ਜਿਹੜਾ ਆ ਉਹ ਕੇਸ ਪਾਸੇ ਵੱਲ ਨੂੰ ਰਹਿੰਦਾ ਹੈਗਾ ਆ। ਸੋ ਕਾਫੀ ਇੰਟੈਂਸ ਟਸਲ ਜਿਹੜੀ ਆ ਉਹ ਚੱਲ ਰਹੀ ਆ। ਉੱਦਾਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਇਸ ਪ੍ਰੋਪੋਜੀਸ਼ਨ ਦੇ ਉਲਟ ਘੱਟ ਖਰਚਾ ਜਿਹੜਾ ਇਹਨਾਂ ਦੇ ਮੁਕਾਬਲੇ ਤਾਂ ਕਾਫੀ ਘੱਟ ਖਰਚਾ ਜਿਹੜਾ ਉਹ ਹੈਗਾ। ਜਿੱਧਰ ਵੀ ਦੇਖੋ ਯੈਸ ਔਨ ਪ੍ਰੋਪ 22 ਦੇ ਹੀ ਬੋਰਡ ਜਾਂ ਉੱਦਾਂ ਦੀਆਂ ਐਡਸ ਹੀ ਆਪਾਂ ਨੂੰ ਸੁਣਨ ਵਗੈਰਾ ਨੂੰ ਜਿਹੜੀਆਂ ਉਹ ਮਿਲਦੀਆਂ ਹੁੰਦੀਆਂ ਨੇ। ਬਾਕੀ ਹੁਣ ਲੋਕ ਜਿਹੜੇ ਵੀ ਇਸ ਦੇ ਨਾਲ ਜੁੜੇ ਨੇ ਉਹਨਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਨਿਰਣੇ ਕਰਨਾ ਹੈ ਫੈਸਲਾ ਕਰਨਾ ਆ ਵੀ ਉਹਨਾਂ ਨੂੰ ਕਿਹੜੀ ਚੀਜ਼ ਜ਼ਿਆਦਾ ਪਸੰਦ ਹੈਗੀ ਆ। ਅਗਲੀ ਜਿਹੜੀ ਹਰਜੋਤ ਜੀ ਜਿਹੜੀ ਕੋਲੋਰਾਡੋ ਤੋਂ ਆ ਰਹੀ ਆ ਕੋਲੋਰਾਡੋ ਦੇ ਵਿੱਚ ਜਿਹੜੀਆਂ ਅੱਗ ਆ ਉਹ ਬਹੁਤ ਹੀ ਤੇਜ਼ੀ ਦੇ ਨਾਲ ਫੈਲ ਰਹੀ ਆ। ਕੈਲੀਫੋਰਨੀਆ ਤੋਂ ਬਾਅਦ ਹੁਣ ਕੋਲੋਰਾਡੋ ਜਿਹੜਾ ਆ ਅੱਗ ਦੀ ਜਿਹੜੀ ਭੇਂਟ ਚੜ ਰਿਹਾ ਹੈਗਾ। ਕੋਲੋਰਾਡੋ ਦੇ ਬਹੁਤ ਸਾਰੇ ਜਿਹੜੇ ਜੰਗਲ ਆ ਕਹਿੰਦੇ ਵੀ ਇੰਨੀ ਖਤਰਨਾਕ ਅੱਗ ਆ ਇੱਕ ਦਿਨ ਦੇ ਵਿੱਚ 1 ਲੱਖ ਏਕੜ ਜਿਹੜੀ ਗਰੋ ਕੀਤੀ ਹੈਗੀ ਮਾਊਂਟਨ ਨੈਸ਼ਨਲ ਪਾਰਕ ਏਰੀਏ ਦੇ ਵਿੱਚ। ਸੋ ਉੱਥੇ ਅੱਗ ਬੁਝਾਉਣ ਦੇ ਲਈ ਮੇਨ ਰੀਜ਼ਨ ਇਹੀ ਆ ਵੀ ਪਾਈਨ ਟਰੀਜ਼ ਉੱਥੇ ਹੈਗੇ ਤੇ ਡਰਾਈ ਬਿੰਡਸ ਬਹੁਤ ਹੈਗੀਆਂ ਆ। ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਇਵੈਕੂਏਟ ਵੀ ਕੀਤਾ ਗਿਆ ਆ ਤੇ ਜਿਹੜੇ ਫਾਇਰ ਫਾਈਟਰਸ ਆ ਉਹ ਹੋਰ ਸਟੇਟਾਂ ਤੋਂ ਬੁਲਾਏ ਗਏ ਹੈਗੇ ਆ। ਜੀ ਬਿਲਕੁਲ ਸੋ ਰਾਈਟ ਨਾਓ ਜਿਹੜਾ ਡਿਬੇਟ ਆ ਉਸ ਦੀਆਂ ਤਿਆਰੀਆਂ ਤਕਰੀਬਨ ਤੈਅ ਆ। ਕੁਛ ਮਿੰਟਾਂ ਦੇ ਵਿੱਚ ਹੀ ਜਿਹੜਾ ਇਹ ਡਿਬੇਟ ਆ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ ਆ। ਸੈਕਿੰਡ ਅਤੇ ਫਾਈਨਲ ਪ੍ਰੈਜ਼ੀਡੈਂਸ਼ੀਅਲ ਡਿਬੇਟ ਜਿਹੜਾ ਆ ਉਹ ਇਸ ਵਾਰ ਦਾ ਹੋਊਗਾ। 1.5 ਘੰਟੇ ਦਾ ਵਕਤ ਜਿਹੜਾ ਇਸ ਦੇ ਵਿੱਚ ਹੋਵੇਗਾ। ਵੱਖ-ਵੱਖ ਮੁੱਦਿਆਂ ਦੇ ਵਿੱਚ ਗੱਲਬਾਤ ਆ ਉਹ ਹੋਊਗੀ। ਕਹਿੰਦੇ ਇੱਕ ਵਾਰੀ ਫਿਰ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ 2007 ਤੋਂ ਬਾਅਦ ਦੇ ਵਿੱਚ ਕਲਾਈਮੇਟ ਚੇਂਜ ਦਾ ਮੁੱਦਾ ਜਿਹੜਾ ਆ ਉਸ ਦੇ ਉੱਤੇ ਡਿਸਕਸ਼ਨ ਆ ਗੱਲਬਾਤ ਆ ਉਹ ਸੁਣਨ ਨੂੰ ਮਿਲ ਸਕਦੀ ਆ। 2000 ਦੇ ਡਿਬੇਟ ਦੇ ਵਿੱਚ ਉਸ ਟਾਈਮ ਦੇ ਉੱਤੇ ਡੈਮੋਕ੍ਰੇਟ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਅਲ ਗੋਰ ਅਤੇ ਜਾਰਜ ਬੁਸ਼ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਸੀ
ਉਹਨਾਂ ਦੇ ਦਰਮਿਆਨ ਜਿਹੜੀ ਆ ਉਹ ਗੱਲਬਾਤ ਹੋਈ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ 20 ਸਾਲਾਂ ਦੇ ਲਈ ਇੱਕ ਹਿਸਾਬ ਦੇ ਲਈ ਮੁੱਦਾ ਜਿਹੜਾ ਡਿਬੇਟ ਤੋਂ ਗਾਇਬ ਹੀ ਜਿਹੜਾ ਰਿਹਾ ਆ। ਹੁਣ ਇੱਕ ਵਾਰੀ ਫੇਰ ਗੱਲ ਹੋਊਗੀ। ਉਧਰ ਜਿਹੜਾ ਬਰਨੀ ਸੈਂਡਰਸ ਆ ਉਸ ਦੇ ਨਾਲ ਸੰਬੰਧਿਤ ਇਹ ਇੱਕ ਖਬਰ ਆ ਰਹੀ ਆ ਵੀ ਕਹਿੰਦੇ ਵੀ ਜੇ ਜੋ ਬਾਈਡਨ ਜਿੱਤਦਾ ਆ ਤਾਂ ਹੋ ਸਕਦਾ ਆ ਵੀ ਲੇਬਰ ਸਕੱਤਰ ਦੇ ਵਜੋਂ ਜਿਹੜਾ ਬਰਨੀ ਸੈਂਡਰਸ ਆ ਉਸ ਨੂੰ ਉਹ ਰੱਖ ਸਕਦੇ ਆ। ਉਹਨਾਂ ਨੇ ਅੱਜ ਜਿਹੜਾ ਆਪਣੇ ਇੱਕ ਬਿਆਨ ਦੇ ਵਿੱਚ ਆਖਿਆ ਆ ਵੀ ਜਿਹੜੇ ਪ੍ਰੋਗਰੈਸਿਵਸ ਹੈਗੇ ਨੇ ਡੈਮੋਕ੍ਰੇਟ ਪਾਰਟੀ ਦੇ ਵਿੱਚ ਉਹ ਬਾਈਡਨ ਦੇ ਨਾਲ ਮਿਲ ਕੇ ਕੰਮ ਕਰਨ ਦੇ ਲਈ ਤਿਆਰ ਨੇ ਤਾਂ ਜੋ ਅਮਰੀਕਨ ਪੀਪਲ ਆ, ਅਮਰੀਕਨ ਲੋਕ ਨੇ, ਉਹਨਾਂ ਦੀ ਗੱਲ, ਉਹਨਾਂ ਦੀ ਆਵਾਜ਼ ਤੇ ਉਹਨਾਂ ਦੇ ਹੱਕ ਜਿਹੜੇ ਆ ਉਹ ਉਹਨਾਂ ਨੂੰ ਪ੍ਰਾਪਤ ਹੋ ਸਕਣ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ ਓਪੀਆਈਡ ਜਿਹੜਾ ਮੁੱਦਾ ਹੈ ਉਹਦੇ ਨਾਲ ਰਿਲੇਟਡ ਆ, ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਬਿਲੀਅਨਸ ਆਫ ਡਾਲਰ ਜਿਹੜੀ ਆ US ਦੀ ਗਵਰਨਮੈਂਟ ਨੇ ਜਿਹੜਾ ਡੀਲ ਉਹਨਾਂ ਦੀ ਹੋਈ ਹੈਗੀ ਆ ਫਾਰਮਾਸਿਊਟੀਕਲ ਕੰਪਨੀ ਦੇ ਨਾਲ ਜਿਹੜੇ ਓਪੀਆਈਡ ਸੈਲ ਕਰਦੇ ਸੀ। ਹੁਣ ਅੱਜ ਜਿਹੜਾ ਵਾਲਮਾਰਟ ਆ ਉਹਨਾਂ ਨੇ ਲਾਸਟ ਫਾਈਲ ਕੀਤਾ ਹੈਗਾ। ਉਹ ਕਹਿੰਦੇ ਵੀ ਵਾਲਮਾਰਟ ਵਾਲੇ ਵੀ ਜਿਹੜੇ ਸਾਡੇ ਫਾਰਮਾਸਿਸਟ ਆ, ਜਿਹੜੇ ਸਾਡੇ ਫਾਰਮੇਸੀ 'ਚ ਕੰਮ ਕਰਦੇ ਸੀ, ਉਹ ਓਪੀਆਈਡ ਕ੍ਰਾਈਸਿਸ ਦੇ ਜ਼ਿੰਮੇਵਾਰ ਨਹੀਂ ਹੈਗੇ। ਜਾਂ ਤਾਂ ਉਹ ਕੰਪਨੀ ਆ ਜਿਹੜੀ ਓਪੀਆਈਡ ਦੀਆਂ ਦਵਾਈਆਂ ਬਣਾਉਂਦੀ ਸੀ ਤੇ ਸੈੱਲ ਕਰਦੀ ਸੀ, ਜਾਂ ਜਿਹੜੇ ਡਾਕਟਰਸ ਹੈਗੇ ਆ ਉਹਨਾਂ ਨੂੰ ਪ੍ਰਸਕ੍ਰਾਈਬ ਕਰਦੇ ਸੀ। ਪਰ ਜਿਹੜੇ ਕਹਿੰਦੇ ਫਾਰਮਾਸਿਸਟ ਹੈਗੇ ਆ ਉਹ ਇਸ ਚੀਜ਼ ਦੇ ਲਈ ਕੋਈ ਰਿਸਪੌਂਸੀਬਲ ਨਹੀਂ। ਸੋ ਦੇਖੋ ਹੁਣ ਇੱਕ ਕੰਪਨੀ ਤੋਂ ਬਾਅਦ ਫੇਰ ਦੇਖੋ ਕਿੰਨੀਆਂ ਜਿਹੜੀਆਂ ਹੋਰ ਕੰਪਨੀਆਂ ਆ ਉਹ ਇਸ ਲੀਗਲ ਸੂਟ ਦੇ ਵਿੱਚ ਵੀ ਆ ਸਕਦੀਆਂ ਹੈਗੀਆਂ। ਜੀ ਨਾਈਜੀਰੀਆ ਦੇ ਵਿੱਚ ਇਸ ਟਾਈਮ ਕਾਫੀ ਵੱਡੇ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਨੇ। ਉੱਥੇ ਵੀ ਪੁਲਿਸ ਦੇ ਦੁਆਰਾ ਤਸ਼ੱਦਦ ਜਿਹੜੇ ਲਗਾਤਾਰ ਹੋ ਰਹੇ ਆ ਉਹਨਾਂ ਦੇ ਖਿਲਾਫ ਜਿਹੜੀ ਉਹਨਾਂ ਦੀ ਬਰੂਟੈਲਿਟੀ ਦੇ ਖਿਲਾਫ ਜਿਹੜੀ ਇਹ ਮੂਵਮੈਂਟ ਆ ਉਹ ਚੱਲ ਰਹੀ ਆ। ਕੱਲ ਇੰਸਟਾਗ੍ਰਾਮ ਦੇ ਦੁਆਰਾ ਐਂਡ ਸਾਰਜ਼ ਕਰਕੇ ਜਿਹੜਾ ਉੱਥੇ ਦਾ ਇੱਕ ਕਾਨੂੰਨ ਆ ਜਿਹੜਾ ਕਿ ਪੁਲਿਸ ਨੂੰ ਵਾਧੂ ਅਧਿਕਾਰ ਜਾਂ ਇੱਦਾਂ ਦੀਆਂ ਚੀਜ਼ਾਂ, ਸਪੈਸ਼ਲ ਐਂਟੀ ਰੋਬਰੀ ਸਕੁਆਡ ਜਿਹਨੂੰ ਸਾਰਜ਼ ਵੀ ਜਿਹੜਾ ਉੱਥੇ ਆਖਿਆ ਜਾਂਦਾ ਆ, ਇਹ ਸਪੈਸ਼ਲ ਪੁਲਿਸ ਫੋਰਸ ਆ, ਉਸ ਦੇ ਖਿਲਾਫ ਲੋਕੀ ਕਿਤੇ ਨਾ ਕਿਤੇ ਪ੍ਰੋਟੈਸਟ ਜਿਹੜੇ ਉਹ ਕਰ ਰਹੇ ਨੇ। ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਜਿਹੜੇ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਆ। ਇੰਸਟਾਗ੍ਰਾਮ ਨੇ ਕੱਲ੍ਹ ਇਹ ਜਿਹੜਾ ਹੈਸ਼ਟੈਗ ਆ ਉਹ ਬੈਨ ਕਰ ਦਿੱਤਾ। ਯਾਦ ਹੋਣਾ ਕੁਛ ਮਹੀਨੇ ਪਹਿਲਾਂ ਇੰਸਟਾਗ੍ਰਾਮ, ਫੇਸਬੁੱਕ ਦੇ ਦੁਆਰਾ ਸਿੱਖ ਹੈਸ਼ਟੈਗ ਨੂੰ ਵੀ ਜਿਹੜਾ ਉਹ ਇੱਦਾਂ ਹੀ ਬੈਨ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਐਲਗੋਰਿਦਮ ਦੀ ਗਲਤੀ ਸੀ। ਸੋ ਹੁਣ ਵੀ ਜਿਹੜਾ ਆ ਉਹਨਾਂ ਨੇ ਇਹੀ ਗੱਲ ਆਖੀ ਆ ਵੀ ਇਹ ਸਾਡੇ ਐਲਗੋਰਿਦਮ ਨੇ ਇਨਕਰੈਕਟਲੀ ਇਸ ਪੋਸਟ ਨੂੰ ਫਲੈਗ ਜਿਹੜਾ ਕਰਕੇ ਉਹਨਾਂ ਨੇ ਸਾਰੇ ਜਿਹੜੇ ਪੋਸਟਾਂ ਵਗੈਰਾ ਉਹ ਬੈਨ ਕਰ ਦਿੱਤੀਆਂ ਸੀ। ਥੋੜ੍ਹੇ ਦਿਨ ਪਹਿਲਾਂ ਨਾਈਜੀਰੀਆ ਦੀ ਸਿਕਿਉਰਿਟੀ ਫੋਰਸ ਦੇ ਦੁਆਰਾ ਪ੍ਰੋਟੈਸਟਰਸ ਦੇ ਉੱਤੇ ਗੋਲੀਬਾਰੀ ਜਿਹੜੀ ਉਹ ਕਰ ਦਿੱਤੀ ਗਈ, ਜਿਸ ਦੇ ਚੱਲਦਿਆਂ 12 ਲੋਕ ਜਿਹੜੇ ਆ ਉਹ ਮਾਰੇ ਗਏ ਸੀਗੇ। ਅਤੇ ਸਾਰਜ਼ 1992 ਦੇ ਵਿੱਚ ਉੱਥੇ ਨਾਈਜੀਰੀਆ ਦੇ ਵਿੱਚ ਲਿਆਂਦਾ ਗਿਆ ਸੀਗਾ ਵੀ ਉੱਥੇ ਦੇ ਹਾਈ ਕ੍ਰਾਈਮ ਰੇਟ ਆ ਉਸ ਨੂੰ ਠੱਲਿਆ ਜਾਵੇ। ਪਰ ਹੁਣ ਕਹਿੰਦੇ ਵੀ ਉਹ ਅਨੋਨਿਮਸ ਗੁਪਤ ਤਰੀਕੇ ਦੇ ਨਾਲ ਹੀ ਉਹ ਕੰਮ ਕਰਦੇ ਆ ਰਹੇ ਸੀਗੇ, ਜਿਸ ਕਰਕੇ ਉਹਨਾਂ ਦੇ ਦੁਆਰਾ ਵੀ ਤਸ਼ੱਦਦ ਜਿਹੜਾ ਉਹ ਪੂਰਾ ਢਾਇਆ ਜਾ ਰਿਹਾ ਸੀ। ਤੁਸੀਂ ਇਸ ਨੂੰ ਟਾਡਾ ਜਾਂ ਉਹ ਯੂਡਾ ਜਿਹੜਾ ਅੱਜ ਕੱਲ੍ਹ ਉੱਧਰ ਪੰਜਾਬ ਅਤੇ ਭਾਰਤ ਵਿੱਚ ਚੱਲਦਾ ਉਸ ਦੇ ਨਾਲ ਕੰਪੇਅਰ ਕਰਕੇ ਕਿਤੇ ਨਾ ਕਿਤੇ ਦੇਖ ਸਕਦੇ ਹੋ। ਬਿਲਕੁਲ, ਸਾਡਾ ਹੁਣ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਤੇ ਸਟਾਕ ਦੀ ਖਬਰ ਤੋਂ ਪਹਿਲਾਂ ਜੇ ਖਬਰ ਹੋਰ ਸਾਂਝੀ ਕਰਦੇ ਜਾਈਏ ਕਰੋਨਾ ਵਾਇਰਸ ਦੇ ਨਾਲ ਰਿਲੇਟਡ ਆ। ਇੱਕ ਨਵੀਂ ਸਟੱਡੀ ਆਈ ਹੈਗੀ ਆ ਜਰਨਲ ਆਫ ਮੈਡੀਸਨ ਜਿਹੜਾ ਵਾਇਰੋਲੋਜੀ ਦਾ, ਉਹਦੇ ਵਿੱਚ ਵੀ ਜਦੋਂ ਤੁਸੀਂ ਜਿਹੜਾ ਆ ਮਾਊਥ ਵਾਸ਼ ਯੂਜ਼ ਕਰਦੇ ਆ ਉਹਦੇ ਨਾਲ ਜਿਹੜਾ ਕਰੋਨਾ ਵਾਇਰਸ ਫੈਲਣ ਦੀ ਜਿਹੜੀ ਪਾਵਰ ਆ ਉਹ ਘੱਟ ਸਕਦੀ ਹੈਗੀ ਆ। ਪੈਨ ਸਟੇਟ ਕਾਲਜ ਆਫ ਮੈਡੀਸਨ ਨੇ ਜਿਹੜੀ ਸਟੱਡੀ ਆ ਪਬਲਿਸ਼ ਕੀਤੀ ਹੈਗੀ ਜਰਨਲ ਆਫ ਮੈਡੀਕਲ ਵਾਇਰੋਲੋਜੀ ਦੇ ਵਿੱਚ ਵੀ ਮਾਊਥ ਵਾਸ਼ ਤੇ ਓਰਲ ਰਿੰਸਸ ਅਤੇ ਮੂੰਹ ਦੇ ਵਿੱਚ ਵੀ ਜ਼ਿਆਦਾ ਰਿੰਸ ਕਰਨ ਦੇ ਨਾਲ, ਧੋਣ ਦੇ ਨਾਲ ਜਿਹੜਾ ਆ ਕਰੋਨਾ ਵਾਇਰਸ ਫੈਲਣਾ ਜਿਹੜਾ ਆ ਉਹ ਘੱਟ ਸਕਦਾ ਹੈਗਾ ਜਾਂ ਤੁਹਾਡੇ ਅੰਦਰ ਜਾਣਾ ਉਹ ਤੋਂ ਬਚ ਸਕਦਾ ਹੈਗਾ। ਸੋ ਇੱਕ ਇਹ ਨਵੀਂ ਸਟੱਡੀ ਆਈ ਹੈ। ਜੀ ਸਟਾਕ ਮਾਰਕੀਟ ਦੇ ਬਾਰੇ ਜੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਸੋ ਸਟਾਕ ਮਾਰਕੀਟ ਦੇ ਵਿੱਚ ਅੱਜ ਡਾਓ ਜੋਨਸ 'ਚ 152 ਪੁਆਇੰਟਾਂ ਦਾ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ। 28,364 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 21 ਪੁਆਇੰਟ ਵਧੇ, 11,506 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 18 ਪੁਆਇੰਟਾਂ ਦਾ ਵਾਧਾ ਹੋਇਆ, 3453 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1906 ਪ੍ਰਤੀ ਆਉਂਸ ਰਹੀ। ਇੱਕ US 30 ਸੈਂਟ ਕੈਨੇਡੀਅਨ ਡਾਲਰ ਦੇ ਬਰਾਬਰ ਰਹੀ ਆ ਤੇ ਜੇ ਇੰਡੀਅਨ ਰੁਪੀਜ਼ ਦੀ ਗੱਲ ਕਰਦੇ ਜਾਈਏ ਇੱਕ US ਡਾਲਰ ਦੀ ਕੀਮਤ 73 ਰੁਪਏ 67 ਪੈਸੇ ਰਹੀ ਆ।
ਜੀ, ਤੇ ਹੁਣ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਜਾਂ USA।